ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸਰੋਤਿਓ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਪ੍ਰੋਗਰਾਮ ਖਬਰ 'ਤੇ ਨਜ਼ਰ। ਪ੍ਰੋਗਰਾਮ ਖਬਰ 'ਤੇ ਨਜ਼ਰ ਦੇ ਵਿੱਚ ਪੰਜਾਬ ਭਾਰਤ ਦੀਆਂ ਖਬਰਾਂ, ਅਹਿਮ ਖਬਰਾਂ ਦੀ ਗਹਿਰਾਈ ਤੱਕ ਜਾਣ ਦੀ ਸਾਡੀ ਕੋਸ਼ਿਸ਼ ਹੁੰਦੀ ਹੈ ਅਤੇ ਸਾਡੇ ਨਾਲ ਅੱਜ ਦੇ ਦਿਨ ਪ੍ਰੋਗਰਾਮ ਦੇ ਵਿੱਚ ਜੁੜਦੇ ਨੇ ਬਲਤੇਜ ਪੰਨੂ ਜੀ ਪਟਿਆਲਾ ਸਟੂਡੀਓਜ਼ ਤੋਂ। ਬਲਤੇਜ ਪੰਨੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਧੰਨਵਾਦ ਜੀ, ਬਹੁਤ ਮਿਹਰਬਾਨੀ ਜੀ, ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ 'ਤੇ ਨਜ਼ਰ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਉਹਨਾਂ ਦਾ ਫ਼ੋਨ ਨੰਬਰ 408 272 2500 4082722500। ਇਸ ਦੇ ਨਾਲ ਨਾਲ ਸੁਰਿੰਦਰ ਕੌਰ ਧਾਮੀ ਅਤੇ ਪਰਿਵਾਰ ਸੀਰੀਜ਼ ਤੋਂ, ਗੁਰਦੀਪ ਸਿੰਘ ਵਿਰਦੀ ਕਲੋਵਿਸ ਤੋਂ, ਪ੍ਰੀਤਮ ਸਿੰਘ ਤਲਵਿੰਦਰ ਸਿੰਘ ਗਿੱਲ ਬੇਕਰਸਫੀਲਡ ਤੋਂ, ਸਤਨਾਮ ਸਿੰਘ ਸ਼ੇਰਗਿੱਲ ਸੈਲਮਾ ਤੋਂ, ਜਾਫੀ ਸਿੰਘ ਬੇਕਰਸਫੀਲਡ ਤੋਂ, ਸੁੱਖਾ ਸਿੰਘ ਵਾਈਸੀਲੀਆ ਤੋਂ, ਪੰਜਾਬੀ ਅਮਰੀਕਨ ਸੀਨੀਅਰ ਸਿਟੀਜ਼ਨ ਸੈਂਟਰ ਬੇਕਰਸਫੀਲਡ ਤੋਂ, ਨਵਜੋਤ ਕੌਰ ਕਲੋਟੀ ਯੂਬਾ ਸਿਟੀ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਉਸ ਦੇ ਲਈ ਸੰਪਰਕ ਕਰ ਸਕਦੇ ਹੋ। ਨੰਬਰ 408 722 7698 408 722 7698 ਦੇ ਉੱਤੇ। ਅਤੇ ਪੰਨੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਲੋਕ ਸਭਾ ਦੇ ਵਿੱਚ ਕਾਂਗਰਸ ਅਤੇ ਭਾਜਪਾ ਵਿਚਾਲੇ ਜਿਹੜੀ ਆ ਸ਼ਬਦੀ ਜੰਗ ਕਾਫੀ ਤੇਜ਼ ਆ, ਮਹਿਣੋ ਮਹਿਣੀ ਹੋ ਰਹੇ ਨੇ ਪੂਰੇ। ਜੀ ਬਿਲਕੁਲ, ਇੱਕ ਤਾਂ ਜਿਹੜਾ ਸੈਸ਼ਨ ਸੀਗਾ ਜੀ ਉਹ ਚੱਲਿਆ ਨਹੀਂ। ਹੁਣ ਅਖੀਰਲੇ ਸਮੇਂ ਦੇ ਉੱਤੇ ਆ ਕੇ ਜਿਹੜਾ ਜੀ ਇਹ ਦੋਨਾਂ ਦੀ ਜਿਹੜੀ ਬਹਿਸਾ ਬਸਾਈ ਹੈ ਜੀ ਉਹ ਨੀਵੇਂ ਪੱਧਰ ਤੱਕ ਜਿਹੜੀ ਚਲੇਗੀ। ਮੇਰਾ ਖਿਆਲ ਜਿਹਨੂੰ ਦੇਖ ਕੇ ਕੋਈ ਚੌਥੀ ਪੰਜਵੀਂ ਵਾਲੇ ਨਿਆਣੇ ਵੀ ਮਾਂ ਪਿਓ ਨੂੰ ਕਹਿੰਦੇ ਹੋਣੇ ਵੀ ਏਦਾਂ ਤਾਂ ਅਸੀਂ ਵੀ ਨਹੀਂ ਲੜਦੇ ਕਲਾਸਾਂ 'ਚ ਜੀ। ਜਿਹੜਾ ਸੰਸਦ ਦੇ ਮੌਨਸੂਨ ਦੇ ਇਜਲਾਸ ਤੇ ਇੱਕ ਦਿਨ ਪਹਿਲਾਂ ਜੀ ਜਿਹੜੀ ਕਾਂਗਰਸ ਨੂੰ ਲੋਕ ਸਭਾ ਦੇ ਵਿੱਚ ਲਲਿਤ ਗੇਟ ਮੁੱਦੇ ਦੇ ਉੱਤੇ ਬਹਿਸ ਲਈ ਰਾਜੀ ਜਿਹੜਾ ਸੀਗਾ ਉਹ ਹੋਣਾ ਪਿਆ। ਕਾਂਗਰਸ ਪਾਰਟੀ ਦੇ ਵੱਲੋਂ ਪੇਸ਼ ਕੰਮ ਰੋਕੂ ਮਤੇ ਤੋਂ ਬਾਅਦ ਕਰਾਈ ਗਈ ਬਹਿਸ 'ਚ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਕਾਂਗਰਸ ਦੇ ਖਿਲਾਫ ਤਾਬੜ ਤੋੜ ਹਮਲੇ ਜਿਹੜੇ ਉਹ ਕੀਤੇ ਔਰ ਇਹਨਾਂ ਦਾ ਜਵਾਬ ਕਾਂਗਰਸ ਨੂੰ ਕੋਈ ਲੱਭਿਆ ਨਹੀਂ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ, ਉਪ ਪ੍ਰਧਾਨ ਰਾਹੁਲ ਗਾਂਧੀ, ਪੀ ਚਿਦੰਬਰਮ ਨੂੰ ਵੀ ਇਹਦੇ ਵਿੱਚ ਲਿਆ ਔਰ ਕਾਂਗਰਸ ਦੇ ਜਿਹੜੇ ਪਹਿਲੇ ਲੀਡਰ ਸੀ ਉਹਨਾਂ ਨੂੰ ਵੀ ਇਹਦੇ ਵਿੱਚ ਜਿਹੜਾ ਸੀ ਉਹ ਲਿਆ। ਜ਼ਬਾਨੀ ਵੋਟਾਂ ਦੇ ਨਾਲ ਕੰਮ ਰੋਕੂ ਮਤਾ ਜਿਹੜਾ ਸੀਗਾ ਉਹ ਡਿੱਗ ਗਿਆ। ਕਾਂਗਰਸ ਦੀ ਮੰਗ ਸੀ ਕਿ ਬਹਿਸ ਦਾ ਜਵਾਬ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਣ, ਪਰ ਵਿੱਤ ਮੰਤਰੀ ਅਰੁਣ ਜੇਤਲੀ ਵੱਲੋਂ ਜਵਾਬ ਦੇਣ ਦੇ ਨਾਲ ਵਿਰੋਧੀ ਧਿਰ ਜਿਹੜੀ ਸੀ ਉਹ ਸਦਨ ਦੇ ਵਿੱਚੋਂ ਉੱਠ ਕੇ ਚਲੇ ਗਈ ਜੀ। ਸੁਸ਼ਮਾ ਸਵਰਾਜ ਨੇ ਰਾਹੁਲ ਗਾਂਧੀ ਦੇ ਦੋਸ਼ਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਆਪਣੀ ਮਾਂ ਤੋਂ ਪੁੱਛੋ ਕਿ ਕੁਆਤਰੋਚੀ ਤੋਂ ਕਿੰਨਾ ਪੈਸਾ ਲਿਆ ਸੀਗਾ ਤੇ ਉਹਨਾਂ ਦੇ ਡੈਡੀ ਰਾਜੀਵ ਗਾਂਧੀ ਨੇ 15,000 ਲੋਕਾਂ ਦੇ ਕਾਤਲ ਐਂਡਰਸਨ ਨੂੰ ਕਿਉਂ ਛੱਡਿਆ ਸੀਗਾ, ਜਿਹੜਾ ਭੋਪਾਲ ਗੈਸ ਕਾਂਡ ਵਾਲਾ ਸੀਗਾ ਜੀ। ਉਹਨਾਂ ਨੇ ਕਿਹਾ ਕਿ ਗੜਬੜੀ ਵਾਲੀ ਸਿਆਸਤ ਤਾਂ ਕਾਂਗਰਸ ਨੇ ਸ਼ੁਰੂ ਕੀਤੀ ਆ। ਉਹਨਾਂ ਨੇ ਇਹ ਵੀ ਕਿਹਾ ਕਿ ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ ਜਿਹੜਾ ਸੀ 4 ਸਾਲਾਂ ਤੱਕ ਕਾਂਗਰਸ ਦੀ ਸਰਕਾਰ ਦੌਰਾਨ ਉਹਨਾਂ ਨੇ ਲਲਿਤ ਮੋਦੀ ਨੂੰ ਵਾਪਸ ਲਿਆਉਣ ਲਈ ਕੋਈ ਉਪਰਾਲਾ ਜਿਹੜਾ ਉਹ ਨਹੀਂ ਕੀਤਾ ਔਰ ਸਿਰਫ ਚਿਦੰਬਰਮ ਨਿੱਜੀ ਰੰਜਿਸ਼ ਕਰਕੇ ਉਹਦੇ ਖਿਲਾਫ ਕਾਰਵਾਈ ਕਰਨ ਦੇ ਪੱਖ ਦੇ ਵਿੱਚ ਸੀਗੇ, ਪਰ ਉਹਨੂੰ ਮੁਲਕ ਵਾਪਸ ਲਿਆਉਣ ਦੇ ਵਾਸਤੇ ਕੋਈ ਕਦਮ ਜਿਹੜਾ ਸੀਗਾ ਉਹ ਨਹੀਂ ਜਿਹੜਾ ਜੀ ਉਹ ਚੁੱਕਿਆ ਗਿਆ। ਜਿਹੜੇ ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਸੰਸਦ ਮੈਂਬਰ ਨੇ ਤੇ ਅਨੰਦਪੁਰ ਸਾਹਿਬ ਤੋਂ ਪ੍ਰੇਮ ਸਿੰਘ ਚੰਦੂਮਾਜਰਾ ਜਿਹੜੇ ਸੀਗੇ ਜੀ, ਉਹਨਾਂ ਦੀ ਲਲਿਤ ਗੇਟ ਮੁੱਦੇ ਦੇ ਉੱਤੇ ਲੋਕ ਸਭਾ ਦੇ ਵਿੱਚ ਹੋਈ ਜਿਹੜੀ ਬਹਿਸ ਸੀਗੀ ਉਹਦੇ ਵਿੱਚ ਉਹਨਾਂ ਨੇ ਹਾਜ਼ਰੀ ਜਿਹੜੀ ਉਹ ਲਵਾਈ। ਚੰਦੂਮਾਜਰਾ ਨੇ ਕਾਂਗਰਸ ਦੀ ਨੁਕਤਾਚੀਨੀ ਕੀਤੀ ਔਰ ਕਾਂਗਰਸ ਵੱਲੋਂ ਜਵਾਬ ਸੁਣੇ ਬਿਨਾਂ ਵਾਕਆਊਟ ਕਰਨ ਦੇ ਉੱਤੇ ਉਹਨਾਂ ਨੇ ਜਿਹੜਾ ਜੀ ਬੋਲਿਆ ਔਰ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਕਿਹਾ ਜੀ ਕਿ ਜੇ ਮੰਦਾ ਬੋਲਣ ਦੀ ਹਿੰਮਤ ਰੱਖਦੇ ਹੋ ਤੇ ਮੰਦਾ ਜਿਹੜਾ ਜੀ ਉਹ ਸੁਣਨ ਦੇ ਵਾਸਤੇ ਵੀ ਤੁਸੀਂ ਜਿਹੜਾ ਜੀ ਉਹ ਤਿਆਰ ਉਹਨਾਂ ਨੂੰ ਰਹਿਣਾ ਚਾਹੀਦਾ ਜੀ। ਉੱਧਰ ਜਿਹੜੇ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਨੇ ਭਗਵੰਤ ਮਾਨ ਹੋਰਾਂ ਨੇ, ਉਹਨਾਂ ਨੇ ਵੀ ਇਹ ਗੱਲ ਜਿਹੜੀ ਜੀ ਆਖੀ ਕਿ ਜਿਹੜੀ ਸਰਕਾਰ ਹੈ ਉਹ ਇਸ ਵੇਲੇ ਜਿਹੜੇ ਜੀ ਗਲਤ ਇਸ਼ੂਜ਼ ਦੇ ਉੱਤੇ ਸਾਰੀ ਪਾਰਲੀਮੈਂਟ ਉਹਨਾਂ ਨੇ ਜਿਹੜੀ ਹੈ ਜੀ ਉਹ ਖਰਾਬ ਕਰ ਲਈ ਹੈ, ਜਦੋਂ ਕਿ ਇਸ ਵੇਲੇ ਕਿਸਾਨ ਜਿਹੜੇ ਨੇ ਉਹ ਖੁਦਕੁਸ਼ੀਆਂ ਜਿਹੜੀਆਂ ਕਰ ਰਹੇ ਨੇ ਉਹਦਾ ਫਿਕਰ ਕਿਸੇ ਨੂੰ ਹੈ। ਮਹਿੰਗਾਈ ਜਿਹੜੀ ਹੈ ਜੀ ਉਹ ਸਿਖਰਾਂ ਦੇ ਉੱਤੇ ਜਾ ਰਹੀ ਹੈ। ਇਹਨਾਂ ਨੂੰ ਇੱਕ ਦੂਜੇ ਦੇ ਉੱਤੇ ਜਿਹੜਾ ਜੀ ਉਹ ਚਾਂਦਮਾਰੀਆਂ ਕਰਨ ਦੇ ਵਿੱਚ ਹੀ ਸਾਰਾ ਟਾਈਮ ਇਹਨਾਂ ਨੇ ਜਿਹੜਾ ਜੀ ਉਹ ਅਜਾਈ ਗਵਾ ਲਿਆ ਜੀ ਜੀ ਜੀ। ਅਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਸੜਕ ਦੇ ਉੱਤੇ ਲਾਸ਼ ਰੱਖ ਕੇ ਪਰਿਵਾਰ ਨੂੰ ਇੱਕ ਵਾਰੀ ਫੇਰ ਜਿਹੜੀਆਂ ਗ੍ਰਿਫਤਾਰੀਆਂ ਜਿਹੜੀਆਂ ਉਹ ਕਰਵਾਉਣੀਆਂ ਪਈਆਂ। ਅਨਫੋਰਚੂਨੇਟਲੀ ਬੜੀ ਇਹ ਪੰਜਾਬ ਦੀ ਇੱਕ ਮੰਦਭਾਗੀ ਦੀ ਜਿਹੜੀ ਹੈ ਨਾ ਜੀ ਉਹ ਪਹਿਚਾਣ ਬਣ ਗਈ ਆ। ਸੁਣਦੇ ਤਾਂ ਅਸੀਂ ਬਜ਼ੁਰਗਾਂ ਤੋਂ ਜਿਹੜਾ ਇਹ ਰਹੇ ਆ ਜੀ ਕਿ ਇੱਥੇ ਜਿਹੜੀਆਂ ਸੀ ਉਹ ਛੁਡਵਾ ਲਈਆਂ ਜਾਂਦੀਆਂ ਸੀਗੀਆਂ ਜਾਂ ਅੱਜ ਵੀ ਅਸੀਂ ਗੱਲਾਂ ਤਾਂ ਬਹੁਤ ਕਰਦੇ ਹਾਂ ਜੀ, ਪਰ ਇੱਥੇ ਪੰਜਾਬ ਦੇ ਹਾਲਾਤ ਜਿਹੜੇ ਜੀ ਇਹ ਬਣ ਗਏ ਨੇ ਕਿ ਜਿਹੜੀਆਂ ਬੱਚੀਆਂ ਨੇ ਉਹਨਾਂ ਦੇ ਨਾਲ
ਸ਼ਰੇਆਮ ਜਿਹੜੇ ਉਹ ਘਟਨਾਵਾਂ ਵਾਪਰ ਰਹੀਆਂ ਨੇ ਜੀ, ਬਲਾਤਕਾਰ ਜਿਹੜੇ ਉਹ ਹੋ ਰਹੇ ਨੇ। ਤੇ ਜਦੋਂ ਕੋਈ ਬੱਚੀ ਜਿਹੜੀ ਆ ਜੀ ਉਹ ਤੁਰ ਜਾਂਦੀ ਹੈ ਦੁਨੀਆ ਤੋਂ ਇਹਨਾਂ ਘਟਨਾਵਾਂ ਦਾ ਸ਼ਿਕਾਰ ਹੋ ਕੇ, ਤਾਂ ਉਨੀ ਦੇਰ ਤੱਕ ਪੁਲਿਸ ਕਾਰਵਾਈ ਨਹੀਂ ਕਰਦੀ ਜਿੰਨੀ ਦੇਰ ਤੱਕ ਰਾਹ ਨਹੀਂ ਰੋਕੇ ਜਾਂਦੇ, ਉਹਦੀ ਲਾਸ਼ ਦਾ ਸੰਸਕਾਰ ਜਿਹੜਾ ਦੀ ਉਹ ਨਹੀਂ ਰੋਕਿਆ ਜਾਂਦਾ। ਗੱਲ ਇਹ ਗਗਨੀ ਦੀ ਨਹੀਂ ਹੈ ਜਿਹੜੀ ਕਿ ਮੌਤ ਦੇ ਮੂੰਹ ਜਾ ਪਈ ਸੀ, ਕਾਲ ਬੰਜਾਰੇ ਦੀ ਰਹਿਣ ਵਾਲੀ, ਜਿਹਨੂੰ ਬਸ਼ਟੰਡੇ ਜਿਹੜੇ ਸੀ ਉਹਨਾਂ ਨੇ ਜੀਣਾ ਹਰਾਮ ਕਰ ਦਿੱਤਾ ਸੀਗਾ। ਤੁਸੀਂ ਪਿਛਲੇ ਸਮੇਂ ਤੋਂ ਜਿਹੜਾ ਦੀ ਪਿਛਲੇ ਕੁਝ ਸਾਲਾਂ ਤੋਂ 3-4 ਸਾਲ ਤੋਂ ਜਿਹੜਾ ਪੰਜਾਬ ਦੇ ਹਾਲਾਤ ਜਿਹੜੇ ਉਹ ਦੇਖ ਲਓ, ਉਹ ਚਾਹੇ ਔਰਬਿਟ ਵਾਲਾ ਕਾਂਡ ਹੋਵੇ, ਚਾਹੇ ਇਹ ਹੁਣ ਲੇਟੈਸਟ ਜਿਹੜਾ ਦੀ ਇਹ ਹੋਇਆ ਇਹ ਹੋਵੇ, ਇਹਦੇ ਵਿੱਚ ਡੈੱਡ ਬੋਡੀ ਜਿਹੜੀ ਆ ਜੀ ਉਹ ਰੱਖਣੀ ਪਈ ਆ ਸੜਕ ਦੇ ਉੱਤੇ ਲਿਆ ਕੇ। ਪਰ ਪੁਲਿਸ ਜਿਹੜੀ ਸੀ ਉਹ ਆਨਾਕਾਨੀ ਕਰ ਰਹੀ ਸੀ। ਪੁਲਿਸ ਮੈਂ ਕੱਲ ਵੀ ਕਿਹਾ ਸੀਗਾ ਜੀ ਕਿ ਜਮ੍ਹਾਂ ਘਟਾਓ ਜਿਹੜੀ ਆ ਜੀ ਉਹ ਕਰੀ ਜਾਂਦੀ ਸੀਗੀ। ਕਿੱਥੇ ਉਹਨੇ ਬਿਆਨ ਦਿੱਤੇ ਨੇ, ਕੀ ਬਿਆਨ ਦਿੱਤੇ ਨੇ, ਕਿਹੋ ਜਿਹੇ ਬਿਆਨ ਸੀ, ਕਿੱਥੇ ਦੇਣੇ ਚਾਹੀਦੇ ਸੀਗੇ, ਬਜਾਏ ਇਹਦੇ ਕਿ ਤੁਰੰਤ ਇਹਦੇ ਉੱਤੇ ਕਾਰਵਾਈ ਹੁੰਦੀ। ਲੋਕਾਂ ਨੂੰ ਜਾਮ ਜਿਹੜਾ ਸੀਗਾ ਜੀ ਉਹ ਪਾਤਣਾ ਲਹਿਰਾ ਗਾਗਾ ਸੜਕ ਦੇ ਉੱਤੇ ਲਾਉਣਾ ਪਿਆ। ਫਿਰ ਜਿਹੜੀ ਪੁਲਿਸ ਸੀ ਉਹ ਹਰਕਤ ਦੇ ਵਿੱਚ ਆਈ ਤੇ ਤੇਜ਼ੀ ਦੇ ਨਾਲ ਜਿਹੜੇ ਰਹਿੰਦੇ ਮੁੰਡੇ ਸੀਗੇ 3, ਉਹਨਾਂ ਨੂੰ ਜਾ ਕੇ ਜਿਹੜਾ ਜੀ ਉਹ ਗ੍ਰਿਫਤਾਰ ਕੀਤਾ। ਜਿਹੜੇ ਉਹਦੇ ਸਾਥੀ ਸੀਗੇ ਜੀ ਮਨੀ ਖੰਡੇਬਾਲ, ਇਹ ਤਾਂ ਪਹਿਲਾਂ ਹੀ ਫੜਿਆ ਗਿਆ ਸੀਗਾ, ਔਰ ਜਗਸੀਰ ਸਿੰਘ, ਗੁਰਪਿਆਰ ਸਿੰਘ ਤੇ ਮਨੀ ਕਾਲ ਬੰਜਾਰਾ ਜਿਹੜਾ ਜੀ ਇਹਨਾਂ ਦੇ ਖਿਲਾਫ ਕੇਸ ਦਰਜ ਕੀਤਾ ਗਿਆ। ਇਹਨਾਂ ਦੀ ਗ੍ਰਿਫਤਾਰੀ ਜਿਹੜੀ ਸੀ ਉਹ ਹੋਈ। ਪਹਿਲਾਂ ਪੁਲਿਸ ਕਹਿੰਦੀ ਸੀ ਉਹ ਸਣੇ ਪਰਿਵਾਰਾਂ ਦੇ ਗਾਇਬ ਹੋ ਗਏ ਨੇ, ਤੇ ਮੁੜ ਕੇ ਮਿੰਟਾਂ ਦੇ ਵਿੱਚ ਜਦੋਂ ਸੜਕਾਂ ਜਿਹੜੀਆਂ ਸੀਗੀਆਂ ਉਹ ਜਾਮ ਹੋ ਗਈਆਂ, ਜਾ ਕੇ ਲੱਭ ਵੀ ਲਏ ਜੀ ਕਿੱਥੋਂ ਸੀਗੇ। ਫਿਰ ਜਾ ਕੇ ਜਿਹੜਾ ਸੀਗਾ ਜੀ ਇਸ ਲੜਕੀ ਦਾ ਅੰਤਮ ਸੰਸਕਾਰ ਜਿਹੜਾ ਸੀਗਾ ਉਹ ਕੀਤਾ ਗਿਆ। ਅਕਾਲੀ ਦਲ ਦੀ ਤਰਫੋਂ, ਕਾਂਗਰਸ ਦੀ ਤਰਫੋਂ ਕੋਈ ਵੀ ਉੱਥੇ ਜਿਹੜਾ ਸੀਗਾ ਜੀ ਨਹੀਂ ਪਹੁੰਚਿਆ। ਜੀ ਤੇ ਅਗਲੀ ਜਿਹੜੀ ਆਪਾਂ ਗੱਲ ਕਰੀਏ, ਬਿਹਾਰ ਦੇ ਵਿੱਚ ਭਾਜਪਾ ਖਿਲਾਫ ਜਿਹੜਾ ਜੀ ਕਾਫੀ ਵੱਡਾ ਮੋਰਚਾ ਬਣਦਾ ਨਜ਼ਰ ਆ ਰਿਹਾ। ਬਿਲਕੁਲ ਜੀ, ਜਿਹੜੀਆਂ ਸ਼ਾਇਦ ਰੀਜਨਲ ਪਾਰਟੀਜ਼ ਨੇ ਉਹਨਾਂ ਨੂੰ ਇਹ ਸਮਝ ਜਿਹੜੀ ਆ ਉਹ ਆਉਣ ਲੱਗੀ ਆ ਕਿ ਨਹੀਂ ਤਾਂ ਅਦਰਵਾਈਜ਼ ਹਾਲਾਤ ਜਿਹੜੇ ਜੀ ਉਹ ਇਹ ਬਣ ਜਾਣੇ ਨੇ ਕਿ ਇਹਨਾਂ ਦੀ ਹੋਂਦ ਜਿਹੜੀ ਆ ਜੀ ਉਹ ਖਾਤਮੇ ਵੱਲ ਨੂੰ ਤੁਰ ਪੈਣੀ ਹੈ। ਇਹਦੀ ਸ਼ੁਰੂਆਤ ਜਿਹੜੀ ਹੈ ਜੀ ਉਹ ਹੁਣ ਬਿਹਾਰ ਤੋਂ ਹੋਈ ਆ ਕਿ ਜਿਹੜੀਆਂ ਪਾਰਟੀਆਂ ਨੇ ਉਹ ਸਾਂਝੇ ਤੌਰ ਦੇ ਉੱਤੇ ਜਿਹੜੀ ਆ ਉਹ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਜਿਹੜੀਆਂ ਜੀ ਉਹ ਖੜੀਆਂ ਹੋਣ, ਜੇ ਉਹਨਾਂ ਨੇ ਆਪਣੀ ਹੋਂਦ ਜਿਹੜੀ ਆ ਜੀ ਉਹ ਬਚਾਈ ਰੱਖਣੀ ਹੈ। ਤੋ ਹੁਣ ਜਿਹੜਾ ਜੀ ਬਿਹਾਰ ਦੇ ਵਿੱਚ ਆਉਂਦੀਆਂ ਵਿਧਾਨ ਸਭਾ ਚੋਣਾਂ ਦੇ ਵਾਸਤੇ ਜਨਤਾ ਦਲ ਯੂ, RJD ਤੇ ਕਾਂਗਰਸ ਦੇ ਵੱਲੋਂ ਇਕੱਠੇ ਹੋ ਕੇ ਭਾਜਪਾ ਨੂੰ ਚੁਣੌਤੀ ਜਿਹੜੀ ਉਹ ਦਿੱਤੀ ਜਾਊਗੀ। ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਐਲਾਨ ਕੀਤਾ ਜੀ ਕਿ ਜਨਤਾ ਦਲ ਯੂ ਤੇ RJD 100 ਤੇ ਕਾਂਗਰਸ 40 ਸੀਟਾਂ ਦੇ ਉੱਤੇ ਚੋਣ ਜਿਹੜੀ ਹੈ ਜੀ ਉਹ ਲੜੂਗੀ। RJD ਦੇ ਮੁਖੀ ਲਾਲੂ ਪ੍ਰਸਾਦ ਯਾਦਵ ਤੇ ਕਾਂਗਰਸ ਦੇ ਜਨਰਲ ਸਕੱਤਰ ਤੇ ਬਿਹਾਰ ਮਾਮਲਿਆਂ ਦੇ ਇੰਚਾਰਜ CP ਜੋਸ਼ੀ ਦੀ ਹਾਜ਼ਰੀ ਦੇ ਵਿੱਚ ਇਹ ਧਰਮ ਨਿਰਪੱਖ ਗੱਠਜੋੜ ਦਾ ਜਿਹੜਾ ਜੀ ਉਹ ਐਲਾਨ ਕੀਤਾ ਗਿਆ। 243 ਸੀਟਾਂ ਦੇ ਵਿੱਚੋਂ 3 ਬਾਰੇ ਅਜੇ ਕੋਈ ਫੈਸਲਾ ਜਿਹੜਾ ਨਹੀਂ ਲਿਆ ਗਿਆ, ਪਰ ਇਹ ਕਿਹਾ ਜਾ ਰਿਹਾ ਜੀ ਕਿ ਇਹ ਸੀਟਾਂ NCP ਨੂੰ ਦਿੱਤੀਆਂ ਜਾ ਸਕਦੀਆਂ ਨੇ ਜੀ, ਭਾਵ ਕਿ ਉਹ ਵੀ ਇਸ ਗੱਠਜੋੜ ਦੇ ਵਿੱਚ ਜਿਹੜੀ ਹੈ ਜੀ ਉਹ ਸ਼ਾਮਲ ਹੋ ਸਕਦੀ ਹੈ। ਨੀਤਿਸ਼ ਤੇ ਲਾਲੂ ਨੂੰ ਇੱਕ ਮੰਚ ਦੇ ਉੱਤੇ ਲਿਆਉਣ ਵਾਲੇ ਮੁਲਾਇਮ ਸਿੰਘ ਯਾਦਵ ਜਿਹੜੇ ਨੇ ਜੀ ਸਮਾਜਵਾਦੀ ਪਾਰਟੀ, ਉਹਨੂੰ ਕੋਈ ਸੀਟ ਜਿਹੜੀ ਇੱਥੇ ਨਹੀਂ ਦਿੱਤੀ ਗਈ। ਗੱਠਜੋੜ ਦੇ ਵੱਲੋਂ 30 ਅਗਸਤ ਨੂੰ ਪਟਨੇ ਦੇ ਵਿੱਚ ਇੱਕ ਵੱਡੀ ਸਾਂਝੀ ਰੈਲੀ ਜਿਹੜੀ ਹੈ ਜੀ ਉਹ ਕੀਤੀ ਜਾ ਰਹੀ ਹੈ। ਜਿਹੜੀ ਭਾਰਤੀ ਜਨਤਾ ਪਾਰਟੀ ਹੈ ਜੀ ਉਹਦਾ ਹਾਲਾਤ ਜਿਹੜੇ ਜੀ ਉੱਥੇ ਬਿਹਾਰ ਦੇ ਵਿੱਚ ਕੀ ਬਣਨਗੇ ਇਹ ਆਉਣ ਵਾਲੇ ਦਿਨਾਂ ਦੇ ਦੌਰਾਨ ਪਤਾ ਲੱਗੂਗਾ ਜੀ। ਐਕਚੁਅਲੀ ਉੱਥੇ ਜਿਹੜੀ ਭਾਰਤੀ ਜਨਤਾ ਪਾਰਟੀ ਆ ਉਹਦੇ ਕੋਲੇ ਕੋਈ ਬਹੁਤਾ ਲੀਡਰ ਜਿਹੜਾ ਜੀ ਹੈ ਨਹੀਂ ਗਾ, ਜਿਹਦੇ ਕਰਕੇ ਉੱਥੇ ਝੁਕਿਆ ਗਿਆ ਜੀ ਇੱਕ ਵਾਰੀ ਫਿਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੂੰ। ਉਹ ਉੱਥੇ ਉਸ ਕਿਸਮ ਦੇ ਨਾਲ ਬੋਲ ਕੇ ਆਏ ਨੇ ਪਿਛਲੇ ਦਿਨਾਂ ਦੇ ਵਿੱਚ ਜਿਵੇਂ ਕਿਸੇ ਸੂਬੇ ਦੇ ਮੁੱਖ ਮੰਤਰੀ ਹੋਣ, ਪ੍ਰਧਾਨ ਮੰਤਰੀ ਵਜੋਂ ਨਹੀਂ ਬੋਲੇ। ਔਰ ਕੰਟਰੋਵਰਸੀ ਜਿਹੜੀ ਉਹਨਾਂ ਦੇ ਬਿਆਨ ਦੇ ਉੱਤੇ ਹੋ ਗਈ ਸੀਗੀ ਜੀ ਉਹ ਜਿਉਂ ਦੀ ਤਿਉਂ ਚੱਲ ਰਹੀ ਹੈ। ਤੋ ਦੇਖਦੇ ਹਾਂ ਬਿਹਾਰ ਦੇ ਵਿੱਚ ਕਿਹੜਾ ਪੱਤਾ ਜਿਹੜਾ ਜੀ ਉਹ ਭਾਰਤੀ ਜਨਤਾ ਪਾਰਟੀ ਵਾਲੇ ਖੇਡਦੇ ਨੇ, ਜਿਹਦੇ ਕਰਕੇ ਪਿਛਲੀ ਵਾਰੀ ਹੋਈ ਉਹਨਾਂ ਦੀ ਜਿਹੜੀ ਬਦਖੋਈ ਹੈ ਉਹਨੂੰ ਥੋੜਾ ਘੱਟ ਕੀਤਾ ਜਾ ਸਕੇ। ਜੀ ਮੁਸ਼ਕਿਲ ਲੱਗਦਾ ਹੈ ਜੀ ਹੋਣਾ ਆ। ਆਪ ਹੀ ਜਿਹੜਾ ਜੀ ਸ਼ਾਇਦ ਉਹਨਾਂ ਨੇ ਜਿਹੜੇ ਦੂਜੇ ਮੋਰਚੇ ਨੂੰ ਵੱਡਾ ਇੱਕ ਚਾਂਸ ਮੌਕਾ ਆ ਉਹ ਦੇਤਾ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਪੰਜਾਬ ਦੇ ਵਿੱਚ ਹੜ੍ਹਾਂ ਦਾ ਖਤਰਾ ਜਿਹੜਾ ਲਗਾਤਾਰ ਬਰਕਰਾਰ, ਕਾਫੀ ਚਿੰਤਾ ਵਧੀ ਹੋਈ ਆ। ਬਿਲਕੁਲ ਜੀ, ਐਕਚੁਅਲੀ ਜਿਹੜਾ ਪਾਣੀ ਹੈ ਹੁਣ ਫਲੱਡ ਗੇਟ ਜਿਹੜੇ ਆ ਜੀ ਉਹ ਪੰਜੇ ਦੇ ਪੰਜੇ ਖੋਲ ਦਿੱਤੇ ਗਏ ਆ। ਇਹਦੇ ਕਰਕੇ ਪੰਜਾਬ ਦੇ ਵਿੱਚ ਕਾਫੀ ਸਾਰੇ ਥਾਵਾਂ ਦੇ ਉੱਤੇ ਸਤਲੁਜ ਤੇ ਬਿਆਸ ਦਾ ਪਾਣੀ ਜਿਹੜਾ ਜੀ ਉਹ ਘਰਾਂ ਦੇ ਵਿੱਚ ਵੀ ਵੜ ਗਿਆ। ਭਾਖੜਾ ਤੇ ਪੌਂਗ ਡੈਮ ਦਾ ਵਹਾਅ ਜਿਹੜਾ ਜੀ ਲੁਧਿਆਣੇ ਨੇੜੇ ਧੁੱਸੀ ਬੰਨ੍ਹ ਜਿਹੜਾ ਜੀ ਉਹ ਟੁੱਟਣ ਦਾ ਖਤਰਾ ਜਿਹੜਾ ਉਹ ਪੈਦਾ ਹੋ ਗਿਆ। ਜਿਹੜੇ ਸਿੰਚਾਈ ਵਿਭਾਗ ਆ ਜੀ ਉਹਨਾਂ ਦੀਆਂ ਸਾਰੀਆਂ ਛੁੱਟੀਆਂ ਜਿਹੜੀਆਂ ਜੀ ਉਹ ਰੋਕ ਲਈਆਂ ਗਈਆਂ ਨੇ। ਮੌਸਮ ਵਿਭਾਗ ਨੇ 14 ਅਗਸਤ ਨੂੰ ਉੱਚੇ ਪਹਾੜੀ ਖੇਤਰਾਂ ਦੇ ਵਿੱਚ ਭਾਰੀ ਮੀਂਹ ਪੈਣ ਦੀ ਭਵਿੱਖਬਾਣੀ ਨੇ ਪੰਜਾਬ ਦੀਆਂ ਜਿਹੜੀ ਫਿਕਰ ਆ ਉਹ ਵਧਾ ਦਿੱਤੇ ਆ।
ਜਿਹੜਾ ਛੱਡਿਆ ਗਿਆ ਪਾਣੀ ਹੈ ਫਿਰੋਜ਼ਪੁਰ ਤਕਰੀਬਨ ਪਹੁੰਚ ਗਿਆ ਜੀ, ਔਰ ਉੱਥੇ ਪੈਦਾ ਹੋਇਆ ਜਿਹੜਾ ਖਤਰਾ ਹੈ ਉਹਦੇ ਕਰਕੇ ਪਿੰਡਾਂ ਦੇ ਲੋਕ ਜਿਹੜੇ ਉਹ ਸੁਰੱਖਿਅਤ ਥਾਵਾਂ ਦੇ ਉੱਤੇ ਜਾ ਰਹੇ ਨੇ ਜੀ। ਪੰਜਾਬ ਸਰਕਾਰ ਨੇ ਰਾਵੀ ਤੋਂ ਬਿਆਸ ਵਿੱਚ ਪੈਣ ਵਾਲਾ 5000 ਕਿਊਸਕ ਪਾਣੀ ਜਿਹੜਾ ਜੀ ਉਹ ਬੰਦ ਕਰ ਦਿੱਤਾ ਹੈ। 15 ਸਤੰਬਰ ਤੱਕ ਜਿਹੜੀਆਂ ਛੁੱਟੀਆਂ ਮੁਲਾਜ਼ਮਾਂ ਦੀਆਂ ਸਾਰੀਆਂ ਜਿਹੜੀਆਂ ਜੀ ਉਹ ਕੈਂਸਲ ਕਰ ਦਿੱਤੀਆਂ ਗਈਆਂ ਨੇ। ਮੰਡ ਖੇਤਰ ਜਿਹੜਾ ਜੀ ਉਹ ਸਮੁੱਚਾ ਘਿਰ ਗਿਆ। ਇਸ ਵੇਲੇ ਬੇੜੀਆਂ ਦੀ ਉਹ ਲੈ ਕੇ ਲੋਕਾਂ ਨੂੰ ਉੱਥੋਂ ਕੱਢਣ ਦੀ ਜਿਹੜੀ ਆ ਉਹ ਕੋਸ਼ਿਸ਼ ਕੀਤੀ ਜਿਹੜੀ ਜਾ ਰਹੀ ਹੈ ਜੀ। ਸਿੰਚਾਈ ਵਿਭਾਗ ਜਿਹੜਾ ਜੀ ਉਹ ਕਹਿੰਦਾ ਹੈ ਕਿ ਜਿਵੇਂ ਭਾਰੀ ਮੀਂਹ ਦੀ ਜਿਹੜੀ ਆ ਜੀ ਪੇਸ਼ੀਨਗੋਈ ਕੀਤੀ ਗਈ ਆ, ਇਹਦੇ ਨਾਲ ਚਿੰਤਾਵਾਂ ਜਿਹੜੀਆਂ ਜੀ ਉਹ ਵੱਧ ਰਹੀਆਂ ਨੇ, ਕਿਉਂਕਿ ਜੇ ਮੀਂਹ ਹੋਰ ਉੱਤੇ ਪੈਂਦਾ ਪਾਣੀ ਜਿਹੜਾ ਜੀ ਉਹ ਹੋਰ ਉੱਥੋਂ ਛੱਡਿਆ ਜਾਊਗਾ ਜੀ। ਖਹਿਰਾ ਬੇਟ ਸਤਲੁਜ ਦਰਿਆ ਦੇ ਵਿੱਚ ਜਿਹੜਾ ਜੀ ਕੋਈ 150 ਫੁੱਟ ਦਾ ਜਿਹੜਾ ਪਾੜ ਪੈ ਗਿਆ, ਇਹਨੂੰ ਪੂਰਨ ਦੇ ਯਤਨ ਜਿਹੜੇ ਨੇ ਉਹ ਕੀਤੇ ਜਾ ਰਹੇ ਨੇ। ਅਨੰਦਪੁਰ ਸਾਹਿਬ ਦੇ ਇਲਾਕੇ ਦੇ ਵਿੱਚ ਸੈਂਕੜੇ ਫਸਲ ਜਿਹੜੀ ਹੈ ਜੀ ਉਹ ਤਬਾਹ ਹੋ ਗਈ ਹੈ ਜੀ। ਜਿਹੜੇ ਬੰਨਾਂ ਦੇ ਵਿੱਚ ਪਾਣੀ ਦਾ ਜਿਹੜਾ ਇਨਫਲੋ ਪਹਿਲਾਂ ਦੇ ਨਾਲੋਂ ਜ਼ਿਆਦਾ, ਜਿਹੜੀ ਭਾਖੜਾ ਮੈਨੇਜਮੈਂਟ ਬੋਰਡ ਹੈ ਜੀ ਉਹਦੇ ਅੰਕੜਿਆਂ ਦੇ ਅਨੁਸਾਰ ਕੱਲ ਸ਼ਾਮ ਤੱਕ ਭਾਖੜਾ ਬੰਨ ਦੇ ਵਿੱਚ ਪਾਣੀ ਦਾ ਪੱਧਰ 1665 ਫੁੱਟ ਸੀਗਾ, ਔਰ ਉਹਦਾ ਇਨਫਲੋ ਜਿਹੜਾ ਜੀ 76547 ਕਿਊਸਕ ਹੈ, ਔਰ ਇਹਦੇ ਮੁਕਾਬਲੇ 55114 ਕਿਊਸਕ ਪਾਣੀ ਜਿਹੜਾ ਜੀ ਉਹ ਛੱਡਿਆ ਜਾ ਰਿਹਾ ਹੈ। ਡੈਮ ਦੇ ਫੱਟੇ 5 ਫੁੱਟ ਤੱਕ ਜਿਹੜੇ ਜੀ ਉਹ ਖੋਲੇ ਗਏ ਨੇ, ਔਰ ਜਿਵੇਂ ਮੀਂਹ ਪੈ ਰਿਹਾ ਜੀ ਲੱਗਦਾ ਨਹੀਂ ਕਿ ਇਹ ਅਜੇ ਜਿਹੜੇ ਫੱਟੇ ਨੇ ਨੀਵੇਂ ਕੀਤੇ ਜਾਣਗੇ। ਹਾਲਾਂਕਿ ਪਿਛਲੇ ਦਿਨ ਇੱਕ ਕੰਟਰੋਵਰਸੀ 2 ਦਿਨ ਪਹਿਲਾਂ ਇਹ ਵੀ ਛਿੜ ਗਈ ਸੀਗੀ ਜੀ ਕਿ ਜਿਹੜਾ ਹਰਿਆਣਾ ਤੇ ਆਪਣੇ ਰਾਜਸਥਾਨ ਵਾਲੇ ਨੇ ਉਹ ਇਹ ਕਹਿੰਦੇ ਸੀਗੇ ਕਿ ਇਹ ਪਾਣੀ ਜਿਹੜਾ ਜੀ ਛੱਡਿਆ ਨਾ ਜਾਵੇ, ਔਰ ਪਾਣੀ ਨਾ ਛੱਡਣ ਦੀ ਗੱਲ ਉਹ ਇਹ ਕਹਿੰਦੇ ਸਨ ਕਿ ਇਹ ਸਾਨੂੰ ਜੀ ਲੋੜ ਹੋਊਗੀ ਇਹਦੀ ਗਰਮੀਆਂ ਦੇ ਆਪਣੇ ਮਾਫ ਕਰਨਾ ਸਿਆਲਾਂ ਦੇ ਮੌਸਮ ਦੇ ਦੌਰਾਨ। ਹੁਣ ਇਹਨਾਂ ਨੂੰ ਇਹ ਕੌਣ ਜਿਹੜਾ ਜੀ ਸਮਝਾਵੇ ਕਿ ਜਿਹੜਾ ਪਾਣੀ ਨਾ ਛੱਡਿਆ ਗਿਆ ਡੈਮ ਥੋੜੀ ਨਾ ਦੀ ਰੋਡ ਨੇ। ਸੋ ਗਲਤ ਗੱਲ ਦੇ ਉੱਤੇ ਇਹ ਲੋਕ ਜਿਹੜੇ ਸਨ ਉਹ ਬਹਿਸ ਕਰ ਰਹੇ ਸਨ ਜੀ ਜੀ ਜੀ। ਅਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਅਦਾਲਤ ਦੇ ਵੱਲੋਂ ਪੁਲਿਸ ਨੂੰ ਗੈਰ ਜ਼ਿੰਮੇਵਾਰਾਨਾ ਜਿਹੜਾ ਆਖਿਆ ਗਿਆ, ਜਿਹੜਾ ਜੇਲ੍ਹ ਬ੍ਰੇਕ ਵਾਲਾ ਮਾਮਲਾ ਹੋਇਆ ਸੀ ਬੁੜੈਲ ਜੇਲ੍ਹ 'ਚ, ਇਹਦੇ ਵਿੱਚ ਜਿਵੇਂ ਸਾਰੇ ਜਿਹੜੇ ਜੀ ਉਹ ਬਰੀ ਕਰ ਦਿੱਤੇ ਗਏ ਨੇ। ਪਿਛਲੇ ਦਿਨੀ ਜਿਹੜਾ ਫੈਸਲਾ ਆਇਆ ਸੀਗਾ, ਔਰ ਹੁਣ ਜਿਹੜੇ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਨੇ ਜੀ ਉਹਨਾਂ ਨੇ ਇਸ ਜੇਲ੍ਹ ਬ੍ਰੇਕ ਕੇਸ ਦੇ ਵਾਸਤੇ ਚੰਡੀਗੜ੍ਹ ਪੁਲਿਸ ਦੀ ਕਾਰਗੁਜ਼ਾਰੀ ਦੇ ਉੱਤੇ ਉਂਗਲ ਉਠਾਈ ਹੈ ਕਿ ਪੁਲਿਸ ਨੇ ਘਟਨਾ ਵਾਪਰਨ ਤੋਂ ਪਹਿਲਾਂ ਤੇ ਬਾਅਦ ਦੇ ਵਿੱਚ ਅੱਖਾਂ ਜਿਹੜੀਆਂ ਸੀਗੀਆਂ ਉਹ ਬੰਦ ਕਰੀ ਰੱਖੀਆਂ, ਔਰ ਪੁਲਿਸ ਨੇ ਜਾਂਚ ਬੜੇ ਗੈਰ ਜ਼ਿੰਮੇਵਾਰਾਨਾ ਢੰਗ ਦੇ ਨਾਲ ਜਿਹੜੀ ਕੀਤੀ। ਗਲਤ ਤੱਥ ਰਲਗੱਡ ਜਿਹੜੇ ਸੀ ਉਹ ਕਰੀ ਰੱਖੇ। ਅਦਾਲਤ ਨੇ 11 ਅਗਸਤ ਨੂੰ 123 ਪੰਨਿਆਂ ਦਾ ਫੈਸਲਾ ਜਿਹੜਾ ਸੁਣਾਇਆ ਸੀਗਾ। ਹੌਲੀ ਹੌਲੀ ਇਹਦੀਆਂ ਪਰਤਾਂ ਜਿਹੜੀਆਂ ਜੀ ਖੁੱਲ ਰਹੀਆਂ ਨੇ ਫੈਸਲੇ ਦੀਆਂ ਕਿ ਇੱਕ ਦੂਜੇ ਦੇ ਉੱਤੇ ਜ਼ਿੰਮੇਵਾਰੀ ਪਾਉਣ ਦੇ ਵਿੱਚ ਜਿਹੜੇ ਜੀ ਉਹ ਉਲਝੇ ਰਹੇ, ਜਦੋਂ ਕਿ ਸੁਰੰਗ ਪੁੱਟੇ ਜਾਣ ਦੀ ਸੂਚਨਾ ਮਿਲਣ ਦੇ ਬਾਵਜੂਦ ਕੋਈ ਕਾਰਵਾਈ ਜਿਹੜੀ ਸੀ ਉਹ ਨਹੀਂ ਕੀਤੀ ਗਈ। ਚੰਡੀਗੜ੍ਹ ਪੁਲਿਸ ਨੇ ਜਗਤਾਰ ਸਿੰਘ ਹਵਾਰਾ, ਪਰਮਜੀਤ ਸਿੰਘ ਭਿਓਰਾ ਤੇ ਜਗਤਾਰ ਸਿੰਘ ਤਾਰਾ ਦੀ ਬੈਰਕ ਨੰਬਰ 7 ਦੇ ਵਿੱਚੋਂ ਮਿੱਟੀ ਬਾਹਰ ਕੱਢ ਕੇ ਜੇਲ੍ਹ ਅੰਦਰ ਗੁਰਦੁਆਰੇ ਨੇੜੇ ਸੁੱਟਣ ਦੀ ਇਤਲਾਹ ਵੀ ਮਿਲ ਗਈ ਸੀਗੀ, ਪਰ ਪੁਲਿਸ ਜੇਲ੍ਹ ਅਧਿਕਾਰੀਆਂ ਦੇ ਵੱਲੋਂ ਇਸ ਤਰ੍ਹਾਂ ਦਾ ਕੁਝ ਨਾ ਵਾਪਰਨ ਦੀ ਸੂਚਨਾ ਦੇਣ ਦੇ ਉੱਤੇ ਚੁੱਪ ਜਿਹੜੀ ਉਹ ਬੈਠੀ ਰਹੀ। ਔਰ ਇਹ ਵੀ ਕਿਹਾ ਗਿਆ ਕਿ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਜਾਂਚ ਲਈ ਟੀਮਾਂ ਦਾ ਗਠਨ ਤਾਂ ਜ਼ਰੂਰ ਕੀਤਾ ਸੀਗਾ, ਪਰ ਆਪ ਕਦੇ ਅਦਾਲਤ ਦੇ ਵਿੱਚ ਆਉਣ ਦੀ ਖੇਚਲ ਜਿਹੜੀ ਉਹ ਨਹੀਂ ਕੀਤੀ। ਹੁਣ ਜਿਹੜੀ ਅਦਾਲਤ ਹੈ ਉਹਨੇ ਬਹੁਤ ਜਿਹੜੀ ਇਹਦੀ ਫਿਕਲਾਲ ਤਾਂ ਇਹਨਾਂ ਸਾਰੀਆਂ ਨੂੰ ਪਾਈਆਂ ਨੇ ਕਿ ਤੁਹਾਡਾ ਵੱਲੋਂ ਜਿਹੜੇ ਸੀਗੇ ਜੀ ਗੈਰ ਜ਼ਿੰਮੇਵਾਰਾਨਾ ਢੰਗ ਜਿਹੜੇ ਸੀ ਉਹ ਵਰਤੇ ਗਏ, ਜਿਹਦੇ ਕਰਕੇ ਏਡੀ ਵੱਡੀ ਜਿਹੜੀ ਘਟਨਾ ਸੀ ਉਹ ਜੇਲ੍ਹ ਦੇ ਅੰਦਰ ਵਾਪਰ ਗਈ ਜੀ ਜੀ ਜੀ। ਅਤੇ ਅਗਲੀ ਜਿਹੜੀ ਗੱਲ ਕਰਦੇ ਹਾਂ, ਨਵਜੋਤ ਕੌਰ ਸਿੱਧੂ, ਉਹਨਾਂ ਦੇ ਬਾਗੀ ਤੇਵਰ ਲਗਾਤਾਰ ਤੇਜ਼ ਹੁੰਦੇ ਜਾ ਰਹੇ ਆ। ਕਹਿੰਦੇ ਆ ਵੀ ਪੰਜਾਬ 'ਚ ਹੁਣ ਫੌਜ ਨੂੰ ਹੀ ਬੁਲਾ ਲਓ। ਬਿਲਕੁਲ, ਨਵਜੋਤ ਕੌਰ ਸਿੱਧੂ ਹੋਰੀ ਕੱਲ ਇੱਥੇ ਆਏ ਸਨ ਜੀ, ਜਿੱਥੇ ਲੜਕੀ ਦੀ ਡੈਥ ਹੋਈ ਹੈ ਕਾਲ ਬੰਜਾਰਾ ਦੇ ਵਿੱਚ, ਔਰ ਉੱਥੇ ਉਹਨਾਂ ਦੇ ਜਿਹੜੇ ਬਾਕੀ ਤੇਵਰ ਸੀਗੇ ਉਹ ਜਾਰੀ ਸੀਗੇ। ਪਤਾ ਨਹੀਂ ਹੁਣ ਇਹ ਕਿੰਨੀ ਕੁ ਦੇਰ ਜਿਹੜਾ ਦੀ ਉਹ ਰਹਿਣਗੇ। ਇੱਕ ਤਾਂ ਉਹਨਾਂ ਨੇ ਇਹ ਐਲਾਨ ਜਿਹੜਾ ਦੀ ਕੀਤਾ ਹੈ ਕਿ ਉਹ ਆਪਣੇ ਫੈਸਲੇ ਦੇ ਉੱਤੇ ਵਜਿੱਦ ਨੇ ਕਿ ਉਹਨਾਂ ਨੇ 15 ਅਗਸਤ ਤੋਂ ਭੁੱਖ ਹੜਤਾਲ ਦੇ ਉੱਤੇ ਜਿਹੜਾ ਦੀ ਉਹ ਬਹਿਣਾ। ਉਹਨਾਂ ਨੇ ਇਹ ਕਿਹਾ ਕਿ ਉਹਨਾਂ ਨੇ ਆਪਣੇ ਹਲਕੇ ਦੇ ਉੱਤੇ 70 ਕਰੋੜ ਰੁਪਈਆ ਜਿਹੜਾ ਦੀ ਉਹ ਖਰਚ ਕੀਤਾ। 15 ਅਗਸਤ ਤੋਂ ਪਹਿਲਾਂ ਮੁੱਖ ਮੰਤਰੀ ਦੇ ਵੱਲੋਂ ਐਲਾਨੀ 10 ਕਰੋੜ ਦੀ ਜੇ ਰਾਸ਼ੀ ਨਾ ਮਿਲੀ ਤਾਂ ਉਹ ਮਨਵਰਤ ਦੇ ਉੱਤੇ ਬੈਠਣਗੇ। ਉਹਨਾਂ ਨੇ ਇਹ ਵੀ ਕਿਹਾ ਕਿ ਇਹਦੇ ਟੈਂਡਰ ਜਿਹੜੇ ਨੇ ਉਹ ਜਾਰੀ ਹੋਣੇ ਚਾਹੀਦੇ ਨੇ। ਹੁਣ ਟੈਂਡਰ 2 ਦਿਨ ਦੇ ਵਿੱਚ ਜਾਰੀ ਹੋ ਨਹੀਂ ਸਕਦੇ ਲੱਗਦਾ। ਤਾਂ ਉਹਨਾਂ ਨੇ ਇਹ ਵੀ ਦਾਅਵਾ ਕੀਤਾ ਜੀ ਕਿ ਉਹਨਾਂ ਦੀਆਂ ਕੋਸ਼ਿਸ਼ਾਂ ਕਰਕੇ ਸਿਹਤ ਵਿਭਾਗ ਨੂੰ ਕਮਾਈ ਜਿਹੜੀ ਹੈ ਜੀ ਉਹ ਹੋਈ ਹੈ। ਨਵਜੋਤ ਕੌਰ ਸਿੱਧੂ ਨੇ ਫਿਰ ਇਹ ਗੱਲ ਕਹੀ ਹੈ ਕਿ ਭਾਜਪਾ ਤੇ ਅਕਾਲੀ ਦਲ ਦੀ ਸਾਂਝ ਬਹੁਤੀ ਦੇਰ ਨਹੀਂ ਚੱਲ ਸਕਦੀ ਤੇ ਇਹ ਰਿਸ਼ਤਾ ਹੁਣ ਖਤਮ ਹੋਣ ਦੇ ਕੰਢੇ ਆ।
ਪੰਜਾਬ ਸਰਕਾਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਭਾਈਵਾਲ ਹੈ, ਨਵਜੋਤ ਕੌਰ ਸਿੱਧੂ ਹੁਣੀ ਐਮਐਲਏ ਨੇ ਚੀਫ ਪਾਰਲੀਮਾਨੀ ਸੈਕਟਰੀ ਨੇ, ਤੇ ਇੱਕ ਉਹਨਾਂ ਦਾ ਬਿਆਨ ਬੜੇ ਗੰਭੀਰਤਾ ਦੀ ਜਿਹੜੀ ਮੰਗ ਕਰਦਾ ਹੈ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦਾ ਜਲੂਸ ਨਿਕਲ ਚੁੱਕਿਆ ਹੋਇਆ ਹੈ ਔਰ ਇੱਥੇ ਪੰਜਾਬ ਦੇ ਵਿੱਚ ਕੋਈ ਕੰਟਰੋਲ ਸਰਕਾਰ ਦਾ ਨਹੀਂ ਹੈ। ਇਸ ਕਰਕੇ ਪੰਜਾਬ ਹਾਲ ਦੀ ਘੜੀ ਜਿਹੜਾ ਦੀ ਉਹ ਫੌਜ ਨੂੰ ਦੇ ਦੇਣਾ ਚਾਹੀਦਾ ਹੈ ਤਾਂ ਕਿ ਕਮ ਸੇ ਕਮ ਜਿੱਥੇ ਬੱਚੀਆਂ ਦੀ ਜਿਹੜੀ ਸਿਕਿਉਰਿਟੀ ਹੈ ਉਹ ਹੋ ਸਕੇ। ਇੱਕ ਚੀਫ ਪਾਰਲੀਮਾਨੀ ਸੈਕਟਰੀ ਦਾ ਜਿਹੜਾ ਇਸ ਤਰ੍ਹਾਂ ਦਾ ਬਿਆਨ ਆਉਣਾ, ਮੇਰਾ ਖਿਆਲ ਜਿਹੜੇ ਲੋਕ ਕਹਿੰਦੇ ਨੇ ਕਿ ਇੱਥੇ ਉਹ ਹੀ ਜਿਹੜੀ ਗੱਲਾਂ ਹੁੰਦੀਆਂ ਨੇ, ਤੇ ਇਹ ਤਾਂ ਹੁਣ ਜਿਹੜੇ ਇਹਨਾਂ ਦੇ ਭਾਈਵਾਲ ਨੇ ਇਹ ਉਹ ਗੱਲ ਜਿਹੜੀ ਕਰਨ ਲੱਗ ਗਏ। ਜੀ 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 ਬਿਲਕੁਲ ਜੀ, ਇਹ ਚੀਜ਼ ਹੁਣ ਲੋਕਾਂ ਨੂੰ ਸਮਝਣੀ ਚਾਹੀਦੀ ਆ ਜੀ। ਅਤੇ ਆਪਣੇ ਜਿਹੜੇ ਪੰਜਾਬ ਦੇ ਨਾਲ ਦੇ ਸੂਬੇ ਹਰਿਆਣੇ ਦੀ ਜੇ ਗੱਲ ਕਰੀਏ, ਸਭ ਤੋਂ ਵੱਧ ਮਜ਼ਦੂਰੀ ਦੇਣ ਵਾਲਾ ਸੂਬਾ ਬਣ ਗਿਆ ਪੂਰੇ ਭਾਰਤ 'ਚ। ਬਿਲਕੁਲ ਜੀ, ਐਕਚੁਅਲੀ ਇਹ ਕਿਆ ਦੇਖਿਆ ਜਾਵੇ ਤਾਂ ਇੱਕ ਪੱਖੋਂ ਬੜੀ ਇਹ ਤੰਦਰੁਸਤ ਖਬਰ ਹੈ। ਇਹੋ ਜਿਹੀਆਂ ਖਬਰਾਂ ਘੱਟ ਹੀ ਲੱਭਦੀਆਂ ਹੁੰਦੀਆਂ ਨੇ। ਮਜ਼ਦੂਰਾਂ ਦੇ ਹੱਕ ਦੀ ਜਿਹੜੀ ਗੱਲ ਹੋਵੇ, ਹਰਿਆਣਾ ਦੇਸ਼ ਦੇ ਸਾਰੇ ਰਾਜਾਂ ਤੇ ਜਿਹੜੇ ਕੇਂਦਰ ਸ਼ਾਸਿਤ ਰਾਜ ਨੇ ਜੀ, ਉਹਨਾਂ ਦੇ ਵਿੱਚੋਂ ਇੱਕ ਅਜਿਹਾ ਸੂਬਾ ਬਣ ਗਿਆ ਜੀ ਜਿਹੜਾ ਜਿਹੜੀ ਨਰੇਗਾ ਉਹਦੇ ਤਹਿਤ ਰੁਜ਼ਗਾਰ ਗਰੰਟੀ ਐਕਟ 2005 ਦੇ ਤਹਿਤ ਜਿਹੜੇ ਕੰਮ ਕਰਨ ਵਾਲੇ ਮਜ਼ਦੂਰ ਨੇ ਉਹਨਾਂ ਨੂੰ 251 ਰੁਪਏ ਰੋਜ਼ ਜਿਹੜੀ ਹੈ ਜੀ ਮਜ਼ਦੂਰੀ ਦੇ ਰਿਹਾ। ਔਰ ਹੋਰ ਜਿਹੜੇ ਰਾਜ ਨੇ ਤੇ ਕੇਂਦਰ ਸ਼ਾਸਿਤ ਸੂਬੇ ਨੇ ਜੀ, ਉਹਨਾਂ ਦੇ ਵਿੱਚ ਇੰਨੀ ਮਜ਼ਦੂਰੀ ਕਿਤੇ ਵੀ ਨਹੀਂ ਦਿੱਤੀ ਜਾ ਰਹੀ। ਅਸਾਮ ਦੇ ਵਿੱਚ 179 ਰੁਪਏ, ਆਂਧਰਾ ਪ੍ਰਦੇਸ਼ ਦੇ ਵਿੱਚ 180 ਰੁਪਏ, ਅਰੁਣਾਚਲ ਪ੍ਰਦੇਸ਼ ਦੇ ਵਿੱਚ 167 ਰੁਪਏ, ਬਿਹਾਰ ਦੇ ਵਿੱਚ 162 ਰੁਪਏ, ਗੁਜਰਾਤ ਦੇ ਵਿੱਚ 178 ਰੁਪਏ, ਹਿਮਾਚਲ ਦੇ ਅਨੁਸੂਚਿਤ ਖੇਤਰਾਂ ਦੇ ਵਿੱਚ 203 ਰੁਪਏ ਤੇ ਗੈਰ ਅਨੁਸੂਚਿਤ ਖੇਤਰਾਂ ਦੇ ਵਿੱਚ 162 ਰੁਪਏ, ਜੰਮੂ ਕਸ਼ਮੀਰ ਦੇ ਵਿੱਚ 164 ਰੁਪਏ ਔਰ ਕਰਨਾਟਕ ਦੇ ਵਿੱਚ 204 ਰੁਪਏ ਦਿਹਾੜੀ ਜਿਹੜੀ ਉਹ ਮਿਲਦੀ ਹੈ। ਕੇਰਲ ਦੇ ਵਿੱਚ 229 ਰੁਪਏ, ਮੱਧ ਪ੍ਰਦੇਸ਼ ਦੇ ਵਿੱਚ 159 ਰੁਪਏ ਔਰ ਮਹਾਰਾਸ਼ਟਰ ਦੇ ਵਿੱਚ 181 ਰੁਪਏ ਜਿਹੜੀ ਹੈ ਜੀ ਉਹ ਦਿਹਾੜੀ ਮਿਲਦੀ ਹੈ। ਚੰਡੀਗੜ੍ਹ ਦੇ ਵਿੱਚ 239 ਰੁਪਏ ਹੈ, ਮਣੀਪੁਰ ਦੇ ਵਿੱਚ 190 ਰੁਪਏ ਹੈ ਤੇ ਸੁੱਖ ਨਾਲ ਪੰਜਾਬ ਦੇ ਵਿੱਚ ਨਰੇਗਾ ਦਾ ਕੰਮ ਹੀ ਨਹੀਂ ਹੈ ਜੀ 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 ਜੀ। ਤੇ ਅਗਲੀ ਜੇ ਆਪਾਂ ਗੱਲ ਕਰੀਏ ਭਾਜਪਾ ਦੇ ਜਿਹੜੇ ਆ ਕੌਮੀ ਰਸਾਲਾ ਜਿਹੜਾ ਆ ਉਹਨਾਂ ਦਾ, ਉਸ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਚੰਗੀ ਲਾਫਾ ਕਹਿੰਦੇ ਕੀਤੀ ਗਈ। ਇਹ ਮੈਗਜ਼ੀਨ ਜਿਹੜਾ ਜੀ ਇਹ ਛਾਪਦਾ ਹੈ ਕਮਲ ਸੁਨੇਹਾ, ਇਹਦੇ ਵਿੱਚ ਜਿਹੜਾ ਜੀ ਜਿਹੜਾ 9 ਮਾਸ ਦੇ ਰਿਸ਼ਤੇ ਵਾਲੇ ਜਾਂ ਪਤੀ ਪਤਨੀ ਦੇ ਰਿਸ਼ਤੇ ਵਾਲੇ ਜਿਹੜੇ ਜੀ ਉਹਦੇ ਜਿਹੜਾ ਜੀ ਖਲਾਰਾ ਇਸ ਵਾਰੀ ਪੜ੍ਹਨ ਨੂੰ ਮਿਲਿਆ ਜੀ। ਪੰਜਾਬ ਦੇ ਅੰਦਰ 55 ਸਾਲਾਂ ਤੋਂ ਅਕਾਲੀ ਦਲ ਤੇ ਜਨ ਸੰਘ ਜਾਂ ਭਾਰਤੀ ਜਨਤਾ ਪਾਰਟੀ ਦੇ ਵਿੱਚ ਸਾਂਝ ਜਿਹੜੀ ਹੈ ਜੀ ਉਹ ਵੱਖਰੇ ਵੱਖਰੇ ਰੂਪ ਦੇ ਉੱਤੇ ਜੀ ਵੱਖਰੇ ਵੱਖਰੇ ਨਾਂ ਲੈਂਦੀ ਰਹੀ ਹੈ। ਕਦੀ ਇਹ 9 ਮਾਸ ਦਾ ਰਿਸ਼ਤਾ, ਕਦੀ ਪਤੀ ਪਤਨੀ ਦਾ, ਅੱਜ ਕੱਲ੍ਹ ਦਰਾਣੀ ਜਠਾਣੀ ਵਾਲਾ। ਸੋ ਜਿਹੜਾ ਕਮਲ ਸੁਨੇਹਾ ਮੈਗਜ਼ੀਨ ਹੈ ਜੀ, ਇਹਦੇ ਵਿੱਚ ਜਿਹੜਾ ਜੀ ਇਹ ਆਖਿਆ ਇਹਦੇ ਵਿੱਚ ਔਰਬਿਟ ਬੱਸਾਂ ਦੀ ਚਰਚਾ, ਅਫਸਰਾਂ ਦਾ ਮਾੜਾ ਰਵੱਈਆ, ਸਰਕਾਰ ਦਾ ਮਾੜਾ ਪ੍ਰਸ਼ਾਸਨ, ਪੁਲਿਸ ਤੇ ਮਾਲ ਮਹਿਕਮੇ ਵਿਰੁੱਧ ਲੋਕਾਂ ਦੀਆਂ ਸ਼ਿਕਾਇਤਾਂ, ਇਹ ਸਾਰਾ ਕੁਝ ਭਾਰਤੀ ਜਨਤਾ ਪਾਰਟੀ ਦੇ ਇਸ ਰਸਾਲੇ ਦੇ ਵਿੱਚ ਲਿਖਿਆ ਗਿਆ। ਵੱਡੇ ਬਾਦਲ ਨੂੰ ਸੰਭਲਣ ਦੀ ਸਲਾਹ ਜਿਹੜੀ ਹੈ ਜੀ ਉਹ ਦਿੱਤੀ ਗਈ ਹੈ। ਇਹ ਸੰਪਾਦਕੀ ਦੇ ਵਿੱਚ ਜ਼ਿਕਰ ਹੈ ਜਿਹਦੇ ਵਿੱਚ ਇਹ ਕਿਹਾ ਗਿਆ ਹੈ ਕਿ ਪੰਜਾਬ ਸਰਕਾਰ ਦੇ ਵਿੱਚ ਵਿਧਾਇਕਾਂ ਤੇ ਮੰਤਰੀਆਂ ਦੀ ਕੋਈ ਸੁਣਵਾਈ ਨਹੀਂ ਹੈਗੀ ਔਰ ਆਮ ਜਨਤਾ ਦਾ ਕੀ ਹਾਲ ਜਿਹੜਾ ਜੀ ਉਹ ਹੁੰਦਾ ਹੋਣਾ। ਪੰਜਾਬ ਦੇ ਅਫਸਰਾਂ ਨੂੰ ਚਾਪਲੂਸ ਤੇ ਇਮਾਨਦਾਰੀ ਤੋਂ ਕੋਹਾਂ ਦੂਰ ਕਹਿੰਦਿਆਂ ਹੋਇਆਂ ਇਸ ਰਸਾਲੇ ਦੀ ਸੰਪਾਦਕੀ ਦੇ ਵਿੱਚ ਇਸ਼ਾਰਾ ਕੀਤਾ ਗਿਆ ਕਿ ਸਰਕਾਰ ਤੇ ਪ੍ਰਸ਼ਾਸਨ ਦੇ ਵਿੱਚ ਸਿਰਫ ਅਕਾਲੀ ਮੰਤਰੀਆਂ ਦੀ ਚੱਲਦੀ ਹੈ, ਬੀਜੇਪੀ ਦੀ ਮੰਤਰੀਆਂ ਦੀ ਕੋਈ ਪੁੱਛ ਪ੍ਰਤੀਤ ਜਿਹੜੀ ਹੈ ਉਹ ਨਹੀਂ ਹੈਗੀ। ਇਹਦੇ ਵਿੱਚ ਜਿਹੜਾ ਡਾਕਟਰ ਪਰਮਪਾਲ ਸਿੰਘ ਹੈ ਉਹਨੇ ਇਹ ਗੱਲ ਕਹੀ ਹੈ ਕਿ ਪੰਜਾਬ ਵਿਧਾਨ ਸਭਾ ਦੇ ਸਪੀਕਰ ਚਰਨਜੀਤ ਸਿੰਘ ਓਟਵਾਲ ਕੋਲ ਵੀ 2.5 ਦਰਜਨ ਵਿਧਾਇਕਾਂ ਨੇ 33 ਅਫਸਰਾਂ ਦੇ ਮਾੜੇ ਵਤੀਰੇ ਦੀਆਂ ਸ਼ਿਕਾਇਤਾਂ ਕੀਤੀਆਂ ਸੀਗੀਆਂ, ਪਰ ਨਤੀਜਾ ਜਿਹੜਾ ਜੀ ਉਹ ਕੁਝ ਨਹੀਂ ਨਿਕਲਿਆ। ਰਸਾਲੇ ਦੇ ਵਿੱਚ ਇਹ ਵੀ ਲਿਖਿਆ ਗਿਆ ਕਿ ਏਡੀ ਵੱਡੀ ਗਿਣਤੀ ਦੇ ਵਿੱਚ ਵਿਧਾਇਕਾਂ ਵੱਲੋਂ ਸ਼ਿਕਾਇਤ ਕਰਨਾ ਪੰਜਾਬ ਸਰਕਾਰ ਤੇ ਇਹਦੇ ਪ੍ਰਸ਼ਾਸਨ ਲਈ ਚੰਗੀ ਖਬਰ ਜਿਹੜੀ ਹੈ ਜੀ ਉਹ ਨਹੀਂ ਹੈ। ਪਰ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਸਭ ਤੋਂ ਵੱਡੀ ਮੁਸ਼ਕਲ ਹੈ ਉਹ ਇਹ ਹੈ ਕਿ ਉਹ ਇਹ ਸੋਚਦੇ ਨੇ ਕਿ ਚਲੋ ਕੋਈ ਗੱਲ ਨਹੀਂ, ਗਾਲਾਂ ਗੋਲੇ ਪੈਂਦੀਆਂ ਨੇ, ਸੁਣਵਾਈ ਨਹੀਂ ਹੁੰਦੀ, ਝੰਡੀ ਵਾਲੀ ਕਾਰ ਤਾਂ ਹੈਗੀ ਆ, ਲਾਲ ਬੱਤੀ ਤਾਂ ਹੈਗੀ ਆ, 4 ਕਮਰੇ ਕਮਾਉਣ ਨੂੰ ਹੈਗੇ ਨੇ, ਜਿੰਨੀ ਦੇਰ ਤੱਕ ਇਹ ਬਣਦੇ ਨੇ ਪੈਸੇ ਉਨੀ ਦੇਰ ਤੱਕ ਗਾਲਾਂ ਵੀ ਜਿਹੜਾ ਉਹ ਸਹੀ ਚੱਲਾਂਗੇ ਜੀ। ਬਿਲਕੁਲ ਜੀ, ਬਿਲਕੁਲ ਜੀ। ਤੇ ਅਗਲੀ ਜੇ ਆਪਾਂ ਗੱਲ ਕਰੀਏ ਟੌੜੇ ਧਿਰ ਦੇ ਜਿਹੜੇ ਲੋਕ ਆ ਉਹ ਇੱਕ ਵਾਰੀ ਫੇਰ ਇਕੱਠੇ ਹੋ ਰਹੇ ਆ ਵੀ ਸਾਡੀ ਕੋਈ ਸੁਣਵਾਈ ਨਹੀਂ। ਐਕਚੁਅਲੀ ਇਹ ਹੈ ਜੀ ਕਿ ਟੌੜਾ ਧੜਾ ਉਂਝ ਤਾਂ ਵੈਸੇ ਖਤਮ ਜਿਹੜਾ ਸੀਗਾ ਉਹ ਕਰ ਦਿੱਤਾ ਗਿਆ। ਇਸ ਵੇਲੇ
ਬਾਦਲ ਸਾਹਿਬ ਦੀ ਜਿਹੜੀ ਚਾਪਲੂਸੀ ਕਰਨ ਦੇ ਵਿੱਚ ਮੋਹਰੀਆਂ ਦੇ ਵਿੱਚੋਂ ਮਹੇਸ਼ਿੰਦਰ ਸਿੰਘ ਗਰੇਵਾਲ ਹੋਰੀ ਨੇ ਉਹ ਟੌੜਾ ਧੜੇ ਦੇ ਮੰਨੇ ਜਾਂਦੇ ਨੇ, ਜਾਂ ਫਿਰ ਪ੍ਰੇਮ ਸਿੰਘ ਚੰਦੂ ਮਾਜਰਾ ਹੋਰੀ ਜਿਹੜਾ ਟੌੜੇ ਧੜੇ ਦੇ ਮੰਨੇ ਜਾਂਦੇ ਸਨ। ਗੁਰਚਰਨ ਸਿੰਘ ਟੌੜਾ ਹੋਰਾਂ ਦੀ ਡੈਥ ਤੋਂ ਬਾਅਦ ਇਸ ਧੜੇ ਨੂੰ ਜਾਂ ਤਾਂ ਜਿਹੜਾ ਦੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਆਪਣੇ ਨਾਲ ਲਾ ਲਿਆ ਗਿਆ, ਜਾਂ ਜਿਹੜਾ ਸੀਗਾ ਜੀ ਬਿਲਕੁਲ ਇਗਨੋਰ ਕਰ ਦਿੱਤੇ ਗਏ ਨੇ। ਔਰ ਹੁਣ ਜਿਹੜਾ ਦੀ ਫੇਰ ਇੱਕ ਵਾਰੀ ਇਗਨੋਰ ਹੋਇਆ ਜਿਹੜਾ ਤਾਂ ਉਹ ਇਕੱਠੇ ਹੋਣ ਦੀ ਕੋਸ਼ਿਸ਼ ਜਿਹੜੀ ਆ ਦੀ ਉਹ ਕਰ ਰਿਹਾ ਜੀ। ਇਹਦੇ ਵਿੱਚ ਜਿਹੜਾ ਟਕਸਾਲੀ ਵਰਕਰਾਂ ਦੀ ਮੀਟਿੰਗ ਜਿਹੜੀ ਹੋਈ ਆ, ਜਿਹਦੇ ਵਿੱਚ ਕਰਨੈਲ ਸਿੰਘ ਪੰਜੋਲੀ ਜਿਹੜਾ ਜੀ ਉਹਨੂੰ ਵਿਧਾਨ ਸਭਾ ਹਲਕਾ ਫਤਿਹਗੜ੍ਹ ਸਾਹਿਬ ਤੇ ਆਪਣਾ ਸਰਬਸੰਮਤੀ ਦੇ ਨਾਲ ਇੱਥੋਂ ਦਾ ਨੇਤਾ ਜਿਹੜਾ ਜੀ ਉਹ ਚੁਣਿਆ ਗਿਆ। ਸੋ ਇਹ ਟੌੜੇ ਧੜੇ ਦੇ ਵੱਲੋਂ ਹਲਕਾ ਇੰਚਾਰਜ ਜਿਹੜੇ ਬਣਾਏ ਗਏ ਨੇ। ਇੱਥੇ ਪਹਿਲਾਂ ਹੀ ਜਿਹੜੇ ਜੀ ਦੋ ਧੜਿਆਂ ਦੇ ਵਿਚਾਲੇ ਅੰਦਰ ਖਾਤੇ ਜਿਹੜਾ ਜੀ ਉਹ ਚੱਲੀ ਜਾ ਰਿਹਾ। ਇੱਕ ਤਾਂ ਹਲਕਾ ਇੰਚਾਰਜ ਬਣਾਇਆ ਹੋਇਆ ਜੀ ਅਕਾਲੀ ਦਲ ਨੇ ਦਿਦਾਰ ਸਿੰਘ ਭੱਟੀ, ਤੇ ਲੋਕ ਸਭਾ ਮੈਂਬਰ ਪ੍ਰੇਮ ਸਿੰਘ ਚੰਦੂ ਮਾਜਰਾ ਹੋਰੀ ਕਹਿੰਦੇ ਨੇ ਹਲਕਾ ਉਹਨਾਂ ਦਾ ਇੱਥੇ ਭੱਟੀ ਸਾਹਿਬ ਨੂੰ ਨਹੀਂ ਜਿਹੜਾ ਜੀ ਉਹ ਲਾਇਆ ਜਾ ਸਕਦਾ। ਉਹ ਪਹਿਲਾਂ ਇੱਕ ਦੂਜੇ ਦੀਆਂ ਲੱਤਾਂ ਜਿਹੜੀਆਂ ਉਹ ਖਿੱਚੀ ਜਾਂਦੇ ਨੇ, ਤੇ ਇਹਦੇ ਦੌਰਾਨ ਟੌੜਾ ਧੜੇ ਦੇ ਵੱਲੋਂ ਆਪਣਾ ਹਲਕਾ ਇੰਚਾਰਜ ਜਿਹੜਾ ਜੀ ਉਹ ਕਰਨੈਲ ਸਿੰਘ ਪੰਜੋਲੀ ਹੋਰਾਂ ਨੂੰ ਲਾ ਦਿੱਤਾ ਗਿਆ। ਜਿਹੜੇ ਇਸ ਹਲਕੇ ਦੇ ਜਿਹੜੇ ਪੁਰਾਣੇ ਟਕਸਾਲੀ ਆਗੂ ਨੇ ਉਹ ਸਾਰੇ ਦੇ ਸਾਰੇ ਇਕੱਠੇ ਹੋ ਕੇ ਉਹਨਾਂ ਨੇ ਕਰਨੈਲ ਸਿੰਘ ਪੰਜੋਲੀ ਹੋਰਾਂ ਨੂੰ ਜਿਹੜਾ ਜੀ ਮੂਹਰੇ ਲਾਇਆ, ਔਰ ਇਹ ਆਖਿਆ ਜੀ ਕਿ ਜਿਹੜੇ ਗੁਰਚਰਨ ਸਿੰਘ ਟੌੜਾ ਹੋਰਾਂ ਦੀ ਬਰਸੀ ਜਿਹੜੀ ਮਨਾਈ ਜਾਂਦੀ ਹੈ ਇਸ ਵਾਰੀ ਕਰਨੈਲ ਸਿੰਘ ਪੰਜੋਲੀ ਹੋਰੀ ਜਿਹੜਾ ਜੀ ਇਹਦਾ ਇੰਤਜ਼ਾਮ ਕਰਨਗੇ। ਸੋ ਇਸ ਹਲਕੇ ਦੇ ਵਿੱਚ ਜਿਹੜੀ ਖਿੱਚੋਤਾਣ ਹੈ ਉਹ ਹੁਣ 3 ਧਿਰੀ ਹੋਊਗੀ, ਪਰ 3 ਧਿਰੀ ਇਹ ਕੋਈ 3 ਵੱਖਰੀਆਂ ਪਾਰਟੀਆਂ ਦੇ ਵਿਚਾਲੇ ਨਹੀਂ ਹੋਊਗੀ ਜੀ। ਇਹ ਇੱਕੋ ਪਾਰਟੀ ਦੇ 3 ਧੜੇ ਜਿਹੜੇ ਨੇ ਉਹ ਇੱਕ ਦੂਜੇ ਦੀਆਂ ਲੱਤਾਂ ਜਿਹੜੀਆਂ ਉਹ ਖਿੱਚਣਗੇ ਜੀ 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 ਜੀ। ਤੇ ਸਰੋਤਿਓ ਇਹ ਸੀਗੀਆਂ ਸਾਡੀਆਂ ਅੱਜ ਦੀਆਂ ਕੁਝ ਖਬਰਾਂ ਜਿਨ੍ਹਾਂ ਬਾਰੇ ਜਾਣਕਾਰੀ ਦੇ ਰਹੇ ਸੀਗੇ ਸਾਨੂੰ ਬਲਤੇਜ ਪੰਨੂ ਜੀ। ਤੇ ਪੰਨੂ ਜੀ ਜਾਣ ਤੋਂ ਪਹਿਲਾਂ ਅੱਜਨਾਮਾ ਕਿ ਸੁਸ਼ਮਾ ਵੱਲ ਜਦ ਰਾਹੁਲ ਸੀ ਤੀਰ ਦਾਗੇ ਚਰਚਾ ਉਦੋਂ ਇਹ ਪਈ ਸੀ ਚੱਲਮੀਆਂ। ਸੁਸ਼ਮਾ ਵੱਲ ਜਦ ਰਾਹੁਲ ਸੀ ਤੀਰ ਦਾਗੇ ਚਰਚਾ ਉਦੋਂ ਇਹ ਪਈ ਸੀ ਚੱਲਮੀਆਂ। ਮੂੰਹ ਪਾੜ ਕੇ ਬੋਲ ਗਿਆ ਜਿਵੇਂ ਰਾਹੁਲ ਸੁਸ਼ਮਾ ਸਕੇਗੀ ਵਾਰ ਨਹੀਂ ਝੱਲਮੀਆਂ ਜੀ। ਕੌੜੀ ਜਿਹੜੀ ਉਹ ਕਰੇਗਾ ਮਾਰ ਉਧਰ ਦੁੱਗਣੀ ਕਰੂਗੀ ਕੌੜੀ ਉਹ ਗੱਲ ਮੀਆਂ। 24 ਘੰਟੇ ਵੀ ਲੰਘਣ ਨਹੀਂ ਉਸ ਦਿੱਤੇ ਗੋਲਾ ਦਾਗਿਆ ਰਾਹੁਲ ਦੇ ਮੀਆਂ ਜੀ। ਕਹਿੰਦੀ ਮੰਮੀ ਨੂੰ ਪੁੱਛੀ ਐ ਕਦੇ ਬੱਚੂ ਘਰ ਤੁਸਾਂ ਦੇ ਆਇਆ ਸੀ ਮਾਲ ਕਿੱਥੋਂ ਜੀ। ਕਹਿੰਦੀ ਮੰਮੀ ਨੂੰ ਪੁੱਛੀ ਐ ਕਦੇ ਬੱਚੂ ਘਰ ਤੁਸਾਂ ਦੇ ਆਇਆ ਸੀ ਮਾਲ ਕਿੱਥੋਂ। ਚਰਚੇ ਦਾਦੀ ਤੋਂ ਚੱਲਣ ਦਾਮਾਦ ਤੀਕਰ ਬਚਣ ਵਾਲੀ ਕੋਈ ਲੱਭੇਗੀ ਢਾਲ ਕਿੱਥੋਂ ਜੀ ਜੀ ਜੀ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ, ਤੁਸੀਂ ਸਾਡੇ ਨਾਲ ਜੁੜੇ ਇਹਨਾਂ ਖਬਰਾਂ ਬਾਰੇ ਜਿਹੜੀ ਹੈ ਸਾਨੂੰ ਇਹ ਜਾਣਕਾਰੀ ਦਿੱਤੀ। ਅਗਲੇ ਬੁਲੇਟਿਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਬਹੁਤ ਮਿਹਰਬਾਨੀ। ਸਤਿ ਸ੍ਰੀ ਅਕਾਲ। ਧੰਨਵਾਦ ਜੀ, ਬਹੁਤ ਮਿਹਰਬਾਨੀ। ਸਤਿ ਸ੍ਰੀ ਅਕਾਲ ਜੀ। ਤੇ ਸਰੋਤਿਓ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਆ ਉਹ ਹੁਣ ਸਮਾਪਤ ਹੁੰਦਾ ਹੈ। ਹੁਣ ਮੈਨੂੰ ਰਾਜਕਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਾਹਿਬ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।